ਪੰਜ ਰੁਕਨ ਅਸਮਾਨੋਂ ਲੱਥੇ ਤੇ ਛੇਵਾਂ ਫਰੀਦਾ ਟੁੱਕ। ਪੰਜ ਰੁਕਨ ਅਸਮਾਨੋਂ ਲੱਥੇ ਤੇ ਛੇਵਾਂ ਫਰੀਦਾ ਟੁੱਕ। ਜੇ ਨਾ ਲੱਭੇ ਛੇਵਾਂ ਤੇ ਪੰਜੇ ਹੀ ਜਾਂਦੇ ਮੁੱਕ। ਇਹ ਸ਼ੇਰ ਬਾਬਾ ਫਰੀਦ ਰਹਿਮਤੁल्लाह अलैह ਦੇ ਨਾਲ ਮਨਸੂਬ ਹੈ, ਜੋ ਕਿ ਤੁਸੀਂ ਅਕਸਰ ਸੁਣਿਆ ਹੋਵੇਗਾ। अस्सलाम वालेकुम, ਤੁਸੀਂ ਵੇਖ ਰਹੇ ਹੋ ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਛੇਵੇਂ ਰੁਕਨ ਦੇ ਬਾਰੇ ਵਿੱਚ ਤੁਹਾਨੂੰ ਥੋੜਾ ਜਿਹਾ ਦੱਸਿਆ ਕਿ ਜੇ ਉਹ ਛੇਵਾਂ ਟੁੱਕਰ ਦਾ ਰੁਕਨ ਨਾ ਪੂਰਾ ਹੋਵੇ ਤੇ ਪਿਛਲੇ ਪੰਜੇ ਜਿਹੜੇ ਅਸਮਾਨੋਂ ਲੱਥੇ ਨੇ ਉਹ ਵੀ ਜਾਂਦੇ ਰਹਿੰਦੇ ਨੇ। ਸਿਆਣੇ ਬੰਦੇ ਆ ਵੀ ਜਾਂਦੇ ਨੇ ਕਿ ਭੁੱਖ ਜਿਹੜੀ ਹੈ ਟੁੱਕਰ ਜਿਹੜਾ ਬੰਦੇ ਨੂੰ ਕੁਫਰ ਤੱਕ ਲੈ ਜਾਂਦਾ ਹੈ। ਤੇ ਇਹ ਸਿਆਪੇ ਮਕਾਨ ਵਾਸਤੇ ਗੁਜਰਾਤ ਸ਼ਹਿਰ ਵਿੱਚ ਇਹ ਸਾਡੇ ਵੀਰਾਂ ਨੇ ਇੰਜ ਦਾ ਪ੍ਰਬੰਧ ਕੀਤਾ ਹੈ ਕਿ ਟੁੱਕਰ ਦਾ ਜਿਹੜਾ ਮਜ਼ਦੂਰ ਦੀ ਖਾਸ ਕਰ ਰੋਟੀ ਰਿਜ਼ਕ ਦਾ ਜਿਹੜਾ ਮਾਮਲਾ ਉਹਨਾਂ ਹੱਲ ਕੀਤਾ ਹੈ ਕਿ ਕਿਸੇ ਨੂੰ ਲੈਂਦਾ ਸ਼ਰਮਿੰਦਗੀ ਵੀ ਨਾ ਹੋਵੇ ਕਿ ਅਸੀਂ ਭੀਖ ਲੈ ਰਹੇ ਹਾਂ ਜਾਂ ਮੰਗ ਕੇ ਲੈ ਰਹੇ ਹਾਂ। ਇਸ ਟਾਈਮ ਸਾਡੇ ਨਾਲ ਮੌਜੂਦ ਨੇ ਜਨਾਬ ਅਬਦੁਲ ਜਲੀਲ ਭੱਟ ਸਾਹਿਬ, ਜੋ ਕਿ ਇਹ ਸਾਰਾ ਇੰਤਜ਼ਾਮ ਸੰਭਿਆ ਨਾ ਰੋਜ਼ਾਨਾ ਇੱਥੇ ਜੇਲ੍ਹ ਚੋਂ ਗੁਜਰਾਤ ਦੇ ਵਿੱਚ ਆ ਕੇ ਇੱਥੇ ਇਹ ਲਾਉਂਦੇ ਨੇ, ਆਪਣਾ ਇੱਕ ਕਾਰਟ ਬਣਾਈ ਨੇ ਤੇ ਉਹਦੇ ਤੇ ਮਜ਼ਦੂਰਾਂ ਦੇ ਵਾਸਤੇ ਇਹ ਇੱਕ ਟਾਈਮ ਦਾ ਖਾਣਾ 50 ਰੁਪਏ ਵਿੱਚ ਦੇ ਰਹੇ ਨੇ। ਤੇ ਅਸੀਂ ਉਹਨਾਂ ਨਾਲ ਗੱਲ ਕਰਨੇ ਆ ਕਿ ਉਹ ਕਿਸ ਤਰ੍ਹਾਂ ਨਿਜ਼ਾਮ ਹੈ ਚਲਾ ਰਹੇ ਨੇ, ਜੋ ਕੰਮ ਕਰ ਰਹੇ ਨੇ ਕਿ ਗਰੀਬ ਆਦਮੀ ਮਜ਼ਦੂਰਦਾਰ ਆਦਮੀ ਉਹਦੇ ਵਾਸਤੇ 50 ਰੁਪਏ ਵਿੱਚ ਇੱਕ ਟਾਈਮ ਦਾ ਖਾਣਾ ਦੇ ਰਹੇ ਨੇ। ਜੀ अस्सलाम वालेकुम। वालेकुम सलाम। ਆਫਿਸ ਸਾਹਿਬ ਮਾਸ਼ਾਅੱਲਾ ਬੜਾ ਸੋਹਣਾ ਕੰਮ ਤੁਸੀਂ ਕੀਤਾ ਤੇ ਇਹ ਦੱਸਿਓ ਕਿ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਸ਼ੁਰੂ ਕੀਤੇ ਹੋਏ ਆ। बिस्मिल्लाहिर्रहमानिर्रहीम। सब तो पहले तो तुहाडा बहुत शुक्रिया साद भाई, तुसीं तशरीफ लिआयो। ते मैं सब तो पहले आगाज़ करांगा साडे जिहड़े भाई ने ना दूसरे अदर सोसाइटीज़ दे, दाऊद भाई ने, हाफिज़ उमर फरूक साहब ने, ह्यूमन वैलफेयर वाले ने ते मुस्लिम वैलफेयर वाले ने। जी जी। असीं एक दिन बैठे सी ते असीं आख्या यार असीं अपने अपने इलाकिਆਂ ਵਿੱਚ ਤੇ काम कर रहे हैं ते असीं गुजरात लैवल ते क्यों ना रल मिल के एक बारी काम करिए। ठीक है। ਤੇ ਉਹਦੇ ਹਵਾਲੇ ਨਾਲ ਅਸੀਂ ਫਿਰ ਇਸ ਟਾਈਮ 2-3 ਮੀਟਿੰਗਾਂ ਕੀਤੀਆਂ ਨੇ ਤੇ ਉਹਦੇ ਵਿੱਚ ਅਸੀਂ ਹਿਸਾਬ ਕਿਤਾਬ ਲਾਇਆ ਕਿ ਸਾਨੂੰ ਕੋਈ ਅਗਰ ਮੇਨ ਪੁਆਇੰਟ ਜਾਂ ਇਸ ਤਰ੍ਹਾਂ ਦੀ ਇੱਕ ਲੋਕੇਸ਼ਨ ਲੱਭ ਜੇ ਜਿਹਦੇ ਵਿੱਚ ਅਸੀਂ ਗੁਜਰਾਤ ਲੈਵਲ ਤੇ ਕੰਮ ਕਰ ਸਕੀਏ ਤੇ ਉਹਦੇ ਵਿੱਚ ਕਾਫੀ ਬੰਦਿਆਂ ਦਾ ਭਲਾ ਹੋ ਜਾਏਗਾ। ਉਸ ਤੋਂ ਬਾਅਦ ਫਿਰ ਅਸੀਂ ਮਸ਼ਵਰੇ ਦੇ ਨਾਲ ਅਸੀਂ ਇਹ ਆਪਣਾ ਮਜ਼ਦੂਰ ਕੀ ਮੁਸਕਾਨ ਦੇ ਨਾਂ ਤੋਂ ਅਸੀਂ ਇੱਕ ਪ੍ਰੋਜੈਕਟ ਲਾਂਚ ਕੀਤਾ ਵੇ, ਜਿਹਦੇ ਵਿੱਚ ਅਸੀਂ ਮਜ਼ਦੂਰਾਂ ਵਾਸਤੇ, ਮੁਸਾਫਰਾਂ ਵਾਸਤੇ, ਜ਼ਰੂਰਤਮੰਦ ਬੰਦਿਆਂ ਵਾਸਤੇ, ਫੈਮਲੀਜ਼ ਵਾਸਤੇ, ਫੈਮਲੀਜ਼ ਵੀ ਸਾਡੇ ਕੋਲ ਆ ਕੇ ਖਾਣਾ ਲੈ ਕੇ ਜਾਂਦੀਆਂ ਨੇ ਤੇ ਉਹਨਾਂ ਵਾਸਤੇ ਅਸੀਂ ਆਖਿਆ ਕਿ ਜ਼ਿਆਦਾ ਵੱਡੇ ਪੈਮਾਨੇ ਤੇ ਅਸੀਂ ਆ ਜਾਈਏ। ਠੀਕ ਹੈ। ਉਸ ਤੋਂ ਬਾਅਦ ਫਿਰ ਅਸੀਂ ਇਹ ਬੰਦੋਬਸਤ ਕਰਨਾ ਸ਼ੁਰੂ ਕੀਤੇ, ਲੋਡਰ ਬਣਾਇਆ, ਫਿਰ ਪੈਨਾਫਲੈਕਸ ਬਣਵਾਏ, ਫਿਰ ਅਸੀਂ ਆਪਣਾ ਕਿਚਨ ਬਣਾਇਆ, ਲੋਕੇਸ਼ਨ ਵੇਖੀ, ਕਾਫੀ ਵਰਕਿੰਗ ਤੋਂ ਬਾਅਦ ਅਸੀਂ ਫਿਰ ਇੱਕ ਮਹੀਨਾ ਮੁਸਲਸਲ ਵਰਕਿੰਗ ਤੋਂ ਬਾਅਦ ਅਸੀਂ ਫਿਰ ਇੱਥੇ ਤੱਕ ਪਹੁੰਚੇ। ਅਸੀਂ ਫਿਰ ਏਸੀ ਸਾਹਿਬ ਨੇ ਸਾਡੇ ਨਾਲ ਮਾਸ਼ਾਅੱਲਾ ਬੜਾ ਤਾਮਨ ਕੀਤਾ ਵੇ। ਠੀਕ ਹੈ। ਉਸ ਤੋਂ ਬਾਅਦ ਹਮਜ਼ਾ ਭੱਟ ਸਾਹਿਬ ਨੇ, ਐਸਪੀ ਸਾਹਿਬ ਨੇ ਸਾਡੇ, ਉਹਨਾਂ ਨੇ ਸਾਡੇ ਨਾਲ ਤਾਮਨ ਕੀਤਾ ਤੇ ਉਹਨਾਂ ਨੇ ਸਾਨੂੰ ਇੱਥੇ ਲੋਕੇਸ਼ਨ ਦੀ ਇਜਾਜ਼ਤ ਲਿਆ ਕੇ ਦਿੱਤੀ, ਸਾਰਾ ਪੇਪਰ ਵਰਕ ਸਾਡਾ ਮੁਕੰਮਲ ਕਰਵਾਇਆ ਉਹਨਾਂ ਨੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਅਸੀਂ ਇੱਥੇ ਤੱਕ ਪਹੁੰਚਿਆ ਕਿ ਅਸੀਂ ਮਜ਼ਦੂਰਾਂ ਤੱਕ, ਮੁਸਾਫਰਾਂ ਤੱਕ ਅਸੀਂ ਆਪਣਾ ਸਾਫ ਸੁਥਰਾ ਖਾਣਾ, ਘਰ ਦਾ ਬਣਿਆ ਖਾਣਾ ਸੀ ਪਹੁੰਚਾ ਰਹੇ। ਠੀਕ ਹੈ। ਇੱਕ ਦਿਨ ਵਿੱਚ ਕਿੰਨੇ ਕੁ ਮਜ਼ਦੂਰ ਬੰਦੇ ਜਿਹੜੇ ਨੇ ਉਹਨਾਂ ਨੂੰ ਫਾਇਦਾ ਪਹੁੰਚ ਰਿਹਾ ਹੈ? ਤਕਰੀਬਨ 250 ਤੋਂ 300 ਬੰਦੇ ਨੇ, ਮਜ਼ਦੂਰ ਨੇ, ਫੈਮਲੀਆਂ, ਮੁਸਾਫਰ ਜਿੰਨੇ ਨੇ, ਅਸੀਂ ਉਹਨਾਂ ਨੂੰ ਯਾਨੀ ਕਿ 300 ਬੰਦੇ ਤੱਕ ਅਸੀਂ 250 ਤੋਂ 300 ਬੰਦਾ ਅਸੀਂ ਯਾਨੀ ਕਿ ਮੈਨੇਜ ਕਰ ਰਹੇ ਹਾਂ ਅਲਹਮਦੁਲਿਲਾ। ਮੈਨੂ ਵਿੱਚ ਕੀ ਕੀ ਹੁੰਦਾ ਹੈ? ਮੈਨੂ ਸਾਡਾ ਅਸਲ 'ਚ ਜੁਮਾ ਤੇ ਇਤਵਾਰ ਤੇ ਛੁੱਟੀ ਹੈ 2 ਦਿਨ। ਠੀਕ ਹੈ। ਰੈਸਟ ਹੈ ਕਿਉਂਕਿ ਬੈਂਕ ਵੀ ਬੰਦ ਹੁੰਦਾ ਵੇ ਇਤਵਾਰ ਵਾਲੇ ਦਿਹਾੜੇ ਤੇ ਜੁਮੇ ਵਾਲੇ ਦਿਹਾੜੇ ਮਜ਼ਦੂਰ ਅਕਸਰ ਦੁਕਾਨਾਂ ਬੰਦ ਹੁੰਦੀਆਂ ਨੇ। ਠੀਕ ਹੈ। ਸੋਮਵਾਰ ਵਾਲੇ ਦਿਹਾੜੇ ਅਸੀਂ ਬਿਰਿਆਨੀ ਰੱਖੀ ਹੈ। ਠੀਕ ਹੈ। ਉਸ ਤੋਂ ਮੰਗਲ ਵਾਲੇ ਦਿਹਾੜੇ ਅਸੀਂ ਚਨੇ ਵਾਲੇ ਚਾਵਲ ਕਰ ਲੈਣੇ ਆ, ਫਿਰ ਅਸੀਂ ਆਲੂ ਗੋਸ਼ਤ ਦਾ ਇੱਕ ਰੱਖਿਆ ਵੇ, ਸਾਲਨ ਦਾ ਦਿਨ ਇੱਕ ਰੱਖਿਆ ਵੇ। ਉਸ ਤੋਂ ਬਾਅਦ ਫਿਰ ਅਸੀਂ ਯਾਨੀ ਕਿ ਮਿਕਸ ਸਬਜ਼ੀਆਂ ਵਾਲੇ ਚਾਵਲ ਕਰ ਲੈਣੇ, ਕਿਉਂਕਿ ਅਸੀਂ ਜਿਸ ਟਾਈਮ ਸਾਲਨ ਦੇਣਾ ਸ਼ੁਰੂ ਕੀਤਾ ਨਾ 2 ਦਿਨ ਬੰਦੇ ਸਾਲਨ ਦਾ ਪੁੱਛਦੇ ਨੇ, ਲੇਕਿਨ ਪੁੱਛਦਿਆਂ ਸਾਲ ਟੁਰ ਜਾਂਦੇ ਨੇ। ਚਾਵਲ ਬੰਦੇ ਸ਼ੌਕ ਨਾਲ ਖਾਂਦੇ ਨੇ। ਅਸੀਂ ਫਿਰ 5 ਦਿਨ ਵਿੱਚ 4 ਦਿਹਾੜੇ ਚਾਵਲਾਂ ਦਾ ਸ਼ਡਿਊਲ ਬਣਾ ਲਿਆ ਵੇ ਆਪਣਾ। ਚਾਵਲ ਸਾਡੇ ਜਲਦੀ ਨਿਕਲ ਜਾਂਦੇ ਨੇ, ਯਾਨੀ ਕਿ ਬੰਦੇ ਜ਼ਿਆਦਾ ਸ਼ੌਕ ਨਾਲ ਲੈ ਜਾਂਦੇ ਨੇ। ਠੀਕ ਹੈ। ਜ਼ਿਆਦਾ ਮਸਲਾ ਵੀ ਨਹੀਂ ਬਣਦਾ, ਸਾਡੇ ਵਾਸਤੇ ਵੀ ਨਹੀਂ ਬਣਦਾ, ਖਾਣੇ ਵਿੱਚ ਵੀ ਬੰਦਿਆਂ ਨੂੰ ਪਸੰਦ ਨੇ। ਚਲੋ ਅਸੀਂ ਵੀ ਉਹਨਾਂ ਦੀ ਖੁਸ਼ੀ ਵਿੱਚ ਰਾਜ਼ੀ ਹਾਂ। ਦੇਖੋ ਨਾ ਕਿ ਇੱਥੇ ਇਹ ਜਗ੍ਹਾ ਬਣੀ ਹੈ, ਉਧਰ ਜਗ੍ਹਾ ਬਣੀ ਹੈ, ਕਿਧਰੇ ਬਹਿ ਕੇ ਆਰਾਮ ਨਾਲ ਈਜ਼ੀਲੀ ਖਾ ਸਕਦੇ। ਰੋਟੀ ਸਾਲਨ ਵਾਸਤੇ ਉਹਦੇ ਵਾਸਤੇ ਇੱਕ ਵੱਖਰੀ ਥਾਂ ਹੋਣੀ ਚਾਹੀਦੀ ਹੈ, ਇਸੇ ਤਰ੍ਹਾਂ ਉਹਦੀ ਸਹੂਲਤ ਦੇ ਬੰਦਿਆਂ ਵਾਸਤੇ ਕਿ ਜਿਹੜੇ ਅਸੀਂ ਐਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹਾਂ। ਅਸੀਂ ਇਸ ਪ੍ਰੋਜੈਕਟ ਦਾ ਨਾਮ ਦਸਤਰਖਾਨ ਦੇ ਨਾਂ ਤੇ ਨਹੀਂ ਰੱਖਿਆ। ਠੀਕ ਹੈ। ਕਿਉਂਕਿ ਅਗਰ ਇਹ ਦਸਤਰਖਾਨ ਹੁੰਦਾ ਤੇ ਫਿਰ ਅਸੀਂ ਇਹਨਾਂ ਕੋਲ ਪੈਸੇ ਨਹੀਂ ਸੀ ਲੈ ਸਕਦੇ। ਅਸੀਂ ਉਹਨਾਂ ਦੀ ਇਸ ਤੇ ਨਫਸ ਨੂੰ ਮਜਰੂ ਹੋਣ ਤੋਂ ਬਚਾਉਣ ਵਾਸਤੇ 50 ਰੁਪਏ ਰੱਖੇ ਨੇ। ਠੀਕ ਹੈ। ਅਸੀਂ ਅਗਰ ਜਗ੍ਹਾ ਪ੍ਰੋਵਾਈਡ ਕਰਦੇ ਹਾਂ ਇਸ ਚੀਜ਼ ਦਾ ਨਾਂ, ਪ੍ਰੋਜੈਕਟ ਦਾ ਨਾਮ ਦਸਤਰਖਾਨ ਰੱਖਦੇ ਤੇ ਅਸੀਂ ਇਹਨਾਂ ਕੋਲੋਂ ਉਹ ਯਾਨੀ ਕਿ ਚੀਜ਼ ਨਹੀਂ ਸੀ ਆਮਣੀ ਹੈ ਕਿ ਅਸੀਂ ਇਹਨਾਂ ਕੋਲ ਪੈਸੇ ਵੀ ਲੈ ਰਹੇ ਹਾਂ ਤੇ ਅਸੀਂ ਨਾ ਦਸਤਰਖਾਨ ਦੇ ਜਿਸ ਟਾਈਮ ਤੁਸੀਂ ਕਿਸੇ ਨੂੰ ਭਾਲ ਲੈਂਦੇ ਫਿਰ ਤੁਸੀਂ ਉਹਦੇ ਕੋਲ ਪੈਸੇ ਨਹੀਂ ਲੈ ਸਕਦੇ। ਠੀਕ ਹੈ। ਤੁਸੀਂ ਕੈਲਕੂਲੇਸ਼ਨ ਕੀਤੀ ਹੋਣੀ ਹੈ 50 ਰੁਪਏ ਵਿੱਚ ਇਹ ਪੂਰਾ ਹੁੰਦਾ ਹੈ ਡੋਨੇਸ਼ਨ ਦੇ, ਜੋ ਤੁਸੀਂ ਮਾਲ ਲਿਆਉਂਦੇ ਹੋ, ਸਮਾਨ ਲਿਆਉਂਦੇ ਹੋ, ਪੂਰਾ ਹੁੰਦਾ ਹੈ ਜਾਂ ਘਟਦੇ ਨੇ ਜਾਂ ਵੱਧਦੇ ਨੇ? ਉਹ ਕੀ ਤੁਹਾਡੀ ਕੈਲਕੂਲੇਸ਼ਨ ਹੈ? ਸਾਡੇ ਨਾਲ ਅਲਹਮਦੁਲਿਲਾ ਬਿਰੂਨੇ ਮੁਲਕ ਤੋਂ ਫਾਰਨਰ ਜਿਹੜੇ ਸਾਡੇ ਭਾਈ ਹੈ ਨੇ, ਬਿਰੂਨੇ ਮੁਲਕਾਂ 'ਚ ਜਿਹੜੇ ਮੁਕੀਮ ਨੇ, ਉਹ ਸਾਡੇ ਨਾਲ ਬੜਾ ਛਤਾਵਨ ਕਰਦੇ ਨੇ। ਫਿਰ
ਠੀਕ ਹੈ। ਇਸਲਾਮ ਨਗਰ ਵੈਲਫੇਅਰ ਸੁਸਾਇਟੀ ਦੇ ਜਿਹੜੇ ਡੋਨਰਸ ਨੇ ਉਹ ਬੜਾ ਚੇਤਾਵਨ ਕਰ ਰਹੇ ਨੇ, ਇੱਥੋਂ ਬਹੁਤ ਅੱਛਾ ਰਿਸਪਾਂਸ ਆ ਰਿਹਾ ਸਾਨੂੰ ਅਲਹਮਦੁਲਿਲਾ। ਅੱਛਾ। ਇਸ ਤੋਂ ਇਲਾਵਾ ਜਿਹੜੇ ਅਦਰ ਸੁਸਾਇਟੀਜ਼ ਨੇ ਉਹਨਾਂ ਦੇ ਜਿਹੜੇ ਡੋਨਰ ਨੇ ਉਹ ਵੀ ਸਾਡੇ ਨਾਲ ਤਾਵਨ ਕਰ ਰਹੇ ਨੇ। ਇਸ ਪ੍ਰੋਜੈਕਟ ਵਿੱਚ ਤਕਰੀਬਨ ਗੁਜਰਾਤ ਦੇ ਸਾਰੇ ਬੰਦੇ ਸ਼ਾਮਲ ਨੇ, ਤਕਰੀਬਨ ਜਿਹੜੇ ਤਾਵਨ ਕਰ ਸਕਦੇ ਨੇ, ਜਿਹੜੇ ਵਕਤ ਦੇ ਸਕਦੇ ਨੇ, ਜਿਹੜੇ ਸਪੋਰਟ ਕਰ ਸਕਦੇ ਨੇ ਸੋਸ਼ਲ ਮੀਡੀਆ ਤੋਂ ਸਾਨੂੰ ਸਪੋਰਟ ਕਰਦੇ ਨੇ। ਠੀਕ ਹੈ। ਇਹਦੇ ਵਿੱਚ ਜਿਹੜਾ ਸਾਡੇ ਕੋਲ ਸਿਰਫ ਮੇਰੇ ਕੋਲ ਆਪਣੇ ਕੋਲ ਜਿਹੜਾ ਜ਼ਾਤੀ ਡੋਨਰ ਨੇ ਅਲਹਮਦੁਲਿਲਾ ਇਸਲਾਮ ਵੈਲਫੇਅਰ ਸੁਸਾਇਟੀ ਦੇ ਨਾਲ ਜਿਹੜੇ ਰਿਲੇਟਡ ਨੇ ਉਹ ਤਕਰੀਬਨ 250 ਤੋਂ 300 ਬੰਦਾ ਹੈ ਜਿਹੜਾ ਸਪੋਰਟ ਕਰਦੇ ਨੇ। ਠੀਕ ਹੈ। ਤੇ ਉਹਦੇ ਨਾਲ ਸਾਡੇ ਬਾਕੀ ਕੇਸਿਸ ਵੀ ਚੱਲ ਰਹੇ ਨੇ ਜਿਹਦੇ ਵਿੱਚ ਬਲੱਡ ਦੇ ਕੇਸਿਸ ਨੇ, ਬਿਜਲੀ ਦੇ ਬਿੱਲ ਬੰਦਿਆਂ ਦੇ ਰਹਿੰਦੇ ਨੇ, ਮਜ਼ਦੂਰਾਂ ਦੇ ਰਹਿੰਦੇ ਨੇ, ਉਹ ਪੇ ਕਰੀਦੇ ਨੇ। ਉਸ ਤੋਂ ਇਲਾਵਾ ਮੈਡੀਕਲ ਦੇ ਸਾਡੇ ਕੇਸਿਸ ਨੇ ਉਹ ਆਉਂਦੇ ਨੇ। ਹੁਣ ਇਸਲਾਮ ਨਗਰ ਤੁਹਾਨੂੰ ਢੀਲਮ ਵਿੱਚ ਉਹਨੇ ਘਰ ਚੱਕ ਲੱਗ ਗਈ, ਉਹ ਕੇਸ ਸਾਡਾ ਲੱਗਿਆ ਰਾਸ਼ਨ ਲੱਗਿਆ, ਜੀ ਹਾਂ, ਰਾਸ਼ਨ ਦੇ ਕੇਸਿਸ ਨੇ ਕਾਫੀ, ਯਾਨੀ ਕਿ ਸਾਡੇ ਤਕਰੀਬਨ 15 ਤੋਂ 20 ਪ੍ਰੋਜੈਕਟ ਚੱਲ ਰਹੇ ਨੇ। ਠੀਕ ਹੈ। ਤੇ ਸਾਡੇ ਵਿੱਚ ਜਿਹਦੇ ਵਿੱਚ ਕਰਦੇ ਅਸਨਾਮੀ ਆਉਂਦੇ, ਰੋਡ ਰਿਪੇਅਰਿੰਗ ਆਉਂਦੀ ਹੈ, ਮਸਾਜਿਦ ਦੇ ਨਾਲ ਤਾਵਨ ਆਉਂਦਾ, ਕਾਫੀ ਜ਼ਿਆਦਾ ਯਾਨੀ ਕਿ ਅਲਹਮਦੁਲਿਲਾ ਪ੍ਰੋਜੈਕਟ ਚੱਲ ਰਹੇ ਨੇ। ਇਸ ਪ੍ਰੋਜੈਕਟ ਨੂੰ ਅਸੀਂ ਮਜ਼ੀਦ ਇਨਸ਼ਾਅੱਲਾ ਅੱਗੇ ਲੈ ਕੇ ਚੱਲਾਂਗੇ। ਸਾਡਾ ਪ੍ਰੋਗਰਾਮ ਹੈ ਕਿ ਅਸੀਂ ਸਰਵਿਸ ਦੇ ਬਾਹਰ ਵੀ, ਸਰਵਿਸ ਗੇਟ ਦੇ ਬਾਹਰ ਇੱਕ ਲੱਗ ਜੇ, ਸਰਵਿਸ ਮੋੜ ਲੱਗ ਜੇ, ਜ਼ੂਰਲਾਈ ਦੀ ਕੋਠੀ ਕੋਲ ਇੱਕ ਸਾਡਾ ਪੁਆਇੰਟ ਇੱਕ ਹੋਰ ਲੱਗ ਜੇ। ਇਸ ਪੁਆਇੰਟਾਂ ਨੂੰ ਅਸੀਂ ਇਨਸ਼ਾਅੱਲਾ ਮਜ਼ੀਦ ਵਧਾਉਣਾ ਹੈ ਇਨਸ਼ਾਅੱਲਾ ਅੱਲਾ ਦੇ ਹੁਕਮ। ਠੀਕ ਹੈ। ਮੈਂ ਗੱਲ ਕਰ ਰਿਹਾ ਸੀ ਕਿ ਇਹ ਜਿਹੜਾ ਪ੍ਰੋਜੈਕਟ ਹੈ ਤੁਹਾਡਾ, ਇਹ ਕੋਈ ਨਫਾ ਹੁੰਦਾ ਹੈ, ਨੁਕਸਾਨ ਹੁੰਦਾ ਹੈ ਜਾਂ ਪੂਰਾ ਹੁੰਦਾ ਹੈ, ਉਹਦਾ ਕੀ ਤੁਹਾਡੀ ਕੈਲਕੂਲੇਸ਼ਨ? ਇਹ ਤਕਰੀਬਨ ਅਲਹਮਦੁਲਿਲਾ ਸਾਡਾ ਨਾ ਅਗਰ ਵੇਖਿਆ ਜਾਏ ਨਾ ਤੇ ਪੂਰਾ ਤੇ ਨਹੀਂ ਤੁਸੀਂ ਕਹਿ ਸਕਦੇ ਆ, ਕਿਉਂਕਿ ਇਹਦੇ ਵਿੱਚ ਸਿਲੰਡਰ ਦੇ ਪੈਸੇ ਹੁੰਦੇ ਨੇ, ਕੁੱਕ ਦੇ ਪੈਸੇ ਹੁੰਦੇ ਨੇ। ਅਸੀਂ 2 ਬੰਦੇ ਰੱਖੇ ਨੇ, ਹਾਇਰ ਕੀਤੇ ਨੇ, ਜਿਹੜੇ ਯਾਨੀ ਕਿ ਸਾਨੂੰ ਇਹਦੇ ਵਿੱਚ ਮਦਦ ਕਰਦੇ ਨੇ, ਹੈਲਪਰ ਕਹਿ ਸਕਦੇ ਉਹਨਾਂ ਨੂੰ। ਅਸੀਂ ਉਹਨਾਂ ਦੀਆਂ ਤਨਖਾਹਾਂ ਮੁਖਤਸ ਕੀਤੀਆਂ ਨੇ, 30,000 ਰੁਪਏ ਅਸੀਂ ਉਹਨਾਂ 2 ਬੰਦਿਆਂ ਨੂੰ ਦਿੰਦੇ ਆ। ਠੀਕ ਹੈ। ਜਿਹੜੇ ਇੱਕ ਜਿਹੜਾ ਖਾਣਾ ਬਣਾਉਂਦਾ ਵੇ, ਇੱਕ ਜਿਹੜਾ ਲੋਡਰ ਜਿਸ ਬੰਦੇ ਦਾ ਲੋਡਰ ਹੈ। ਠੀਕ ਹੈ। 60,000 ਰੁਪਏ ਉਹਨਾਂ ਦਾ ਵੇ। ਉਸ ਤੋਂ ਇਲਾਵਾ ਖਾਣੇ ਦੇ ਜਿਹੜੇ ਖਰਾਜਾਤ ਨੇ ਨਾ ਉਹ ਵੀ ਜਿਹੜਾ ਨਾ ਬੜੀ ਮੁਸ਼ਕਲ ਨਾਲ ਪੂਰੇ ਹੁੰਦੇ ਨੇ। ਸਾਡੇ ਕੋਲ ਜਿਹੜੀ ਇੱਥੋਂ ਇਨਕਮ ਆਉਂਦੀ ਹੈ ਨਾ 50,000 ਰੁਪਏ ਦੇ ਹਿਸਾਬ ਨਾਲ, ਉਹਦੇ ਨਾਲ ਬਮੁਸ਼ਕਲ ਸਾਡਾ ਸਿਲੰਡਰ ਦੇ ਪੈਸੇ ਔਰ ਰੋਟੀਆਂ ਦੇ ਪੈਸੇ ਨਿਕਲ ਆਉਂਦੇ ਨੇ ਸਿਰਫ। ਠੀਕ ਹੈ। ਬਾਕੀ ਤਕਰੀਬਨ ਸਾਰਾ ਜਿਹੜਾ ਨਾ ਉਹ ਬਾਹਰ ਸਾਨੂੰ ਡੋਨਰ ਜਿਹੜਾ ਨਾ ਸਪੋਰਟ ਕਰਦੇ ਨੇ। ਯਾਨੀ ਕਿ ਤੁਹਾਡਾ ਜਿਹੜਾ ਇਹ ਕਹਿਣ ਦਾ ਮਤਲਬ ਹੈ ਵੇ ਕਿ ਯਾਨੀ ਕਿ ਇਹਦੇ ਚ ਬਚਦਾ ਨਹੀਂ, ਸਭ ਪੱਲਿਓ ਪੈਂਦੇ ਨੇ। ਠੀਕ ਹੈ। ਇਹ ਉਹ ਹੀ ਆਪਣੇ ਆਪ ਭਰਾਵਾਂ ਦੇ ਤਾਵਨ ਦੇ ਨਾਲ ਜਿਹੜਾ ਨਾ ਇਸ ਪਾਇਆ ਤਕਮੀਲ ਤੱਕ ਪਹੁੰਚਿਆ ਪ੍ਰੋਜੈਕਟ ਤੇ ਮਾਸ਼ਾਅੱਲਾ ਕਾਫੀ ਮੁਸਤਫੀਦ ਹੋ ਰਹੇ ਨੇ, ਫਾਇਦਾ ਲੈ ਰਹੇ ਨੇ ਬੰਦੇ ਤੇ ਬੜਿਆ ਆਪਣਾ ਜਿਹੜਾ ਨਾ ਗਰੀਬ ਆਦਮੀ ਦਾ ਭਲਾ ਹੋ ਰਿਹਾ। ਤੇ ਅੱਛਾ ਦੱਸਿਓ ਕਿ ਇਸ ਇੱਥੇ ਜਿਹੜਾ ਪ੍ਰੋਜੈਕਟ ਤੁਸੀਂ ਚਲਾ ਰਹੇ ਹੋ ਇਹ ਕਿੰਨੇ ਬੰਦੇ ਨੇ ਤੁਹਾਡੇ ਨਾਲ ਇਸ ਤਕਰੀਬਨ ਸਾਡੇ ਨਾਲ ਆਪਣੀ ਟੀਮ ਜਿਹੜੀ ਇਸਲਾਮ ਵੈਲਫੇਅਰ ਸੁਸਾਇਟੀ ਦੀ ਟੀਮ ਹੈ ਨਾ ਉਹ 5 ਤੋਂ 6 ਬੰਦਿਆਂ ਦੀ ਹੈ। ਠੀਕ ਹੈ। ਸਹੀ ਹੈ। ਬਾਕੀ ਬੰਦੇ ਜਿੰਨੇ ਚਾਹੀਦੇ ਹੁੰਦੇ ਨੇ, ਜਿੰਨੇ ਬੰਦਿਆਂ ਦੀ ਸਾਨੂੰ ਜ਼ਰੂਰਤ ਹੁੰਦੀ ਹੈ, ਅਸੀਂ ਆਪਣੇ ਸਾਥੀਆਂ ਨੂੰ, ਦੋਸਤਾਂ ਨੂੰ, ਆਪਣੀ ਟੀਮ ਨੂੰ ਬੁਲਾ ਲੈਂਦੇ ਹਾਂ। ਠੀਕ ਹੈ। ਐਸੇ ਤਰ੍ਹਾਂ ਹੀ ਅਦਰ ਜਿਹੜੀਆਂ ਸੁਸਾਇਟੀਆਂ ਸਾਡੇ ਨਾਲ ਨੇ ਉਹ ਉਹਨਾਂ ਦੇ 2 ਜੀ ਸਾਡੇ ਨਾਲ ਡੇਲੀ ਬੇਸ ਤੇ ਕੰਮ ਕਰ ਰਹੇ ਨੇ। ਠੀਕ ਹੈ। ਇਹਦੇ ਵਿੱਚ ਇੰਨੇ ਬੰਦਿਆਂ ਦੀ ਜ਼ਿਆਦਾ ਦੀ ਜ਼ਰੂਰਤ ਵੀ ਨਹੀਂ ਹੈ। ਠੀਕ ਹੈ। ਇਹ ਡੇਲੀ ਬੇਸ ਤੇ 4 ਤੋਂ 5 ਬੰਦੇ ਚਾਹੀਦੇ ਹੁੰਦੇ ਨੇ ਜਿਹੜੇ ਪੈਸੇ ਰਿਸੀਵ ਕਰਦੇ ਨੇ, ਜਿਹੜੇ ਪੈਕਿੰਗ ਕਰਦੇ ਨੇ, ਜਿਹੜੇ ਅੱਗੇ ਫਾਰਵਰਡ ਕਰ ਰਹੇ ਹੁੰਦੇ ਨੇ ਬੰਦਿਆਂ ਨੂੰ। ਠੀਕ ਹੈ। ਤੇ ਇੱਕ ਬੰਦਾ ਚਾਵਲ ਪਾ ਰਿਹਾ ਹੁੰਦਾ ਵੇ। ਠੀਕ ਹੈ। ਤੇ ਇਸ ਤਰ੍ਹਾਂ ਯਾਨੀ ਕਿ 4 ਤੋਂ 5 ਬੰਦੇ ਡੇਲੀ ਬੇਸ ਤੇ ਇਸ ਪ੍ਰੋਜੈਕਟ ਵਾਸਤੇ। ਜਿਹੜਾ ਕਿਚਨ ਬਣਾਇਆ ਤੁਸੀਂ, ਕਿਚਨ ਆਪਣਾ ਕਿਰਾਏ ਤੇ ਵੀ ਜਾਂ ਕੋਈ ਜ਼ਾਤੀ ਜਗ੍ਹਾ ਸੁਸਾਇਟੀ ਦੀ? ਅਸੀਂ ਜਿਹੜਾ ਪਹਿਲੇ ਬਣਾਇਆ ਸੀ ਨਾ ਇੱਕ ਆਫਿਸ ਬਣਾਇਆ ਸੀ ਇਸਲਾਮ ਵੈਲਫੇਅਰ ਦਾ, ਉਹ ਤੇ ਸਾਡੇ ਇਸਲਾਮ ਨਗਰ ਵਿੱਚ ਸੀ, ਉਹ ਸਾਡਾ ਰੈਂਟ ਤੇ ਸੀ। ਠੀਕ ਹੈ। ਇਸ ਤੋਂ ਇਲਾਵਾ ਸਾਡਾ ਜਿਹੜਾ ਇਸ ਪ੍ਰੋਜੈਕਟ ਦਾ ਜਿਹੜਾ ਕਿਚਨ ਅਸੀਂ ਚਲਾ ਰਹੇ ਸੀ ਉਹ ਮਾਡਲ ਟਾਊਨ ਵਿੱਚ ਅਸਾਂ ਲਿਆ ਸੀ। ਲੇਕਿਨ ਅੱਲਾ ਦਾ ਸ਼ੁਕਰ ਅਦਾ ਕਰਨੇ ਆ ਤੇ ਜਿੰਨਾ ਅੱਲਾ ਦਾ ਸ਼ੁਕਰ ਅਦਾ ਕੀਤਾ ਜਾਏ ਘੱਟ ਹੈ। ਤੇ ਸਾਡੇ ਕੋਲ ਉਹ ਦੋਵੇਂ ਜਗ੍ਹਾ ਵੀ ਘੱਟ ਪੈ ਗਈਆਂ, ਦਫ਼ਤਰ ਵੀ ਦੀ ਜਗ੍ਹਾ ਵੀ ਥੋੜੀ ਪੈ ਗਈ, ਕਿਚਨ ਦੀ ਜਗ੍ਹਾ ਵੀ ਥੋੜੀ ਪੈ ਗਈ। ਹੁਣ ਸਾਨੂੰ ਇੱਕ ਭਾਈ ਨੇ ਬਕਾਇਦਾ ਪੂਰੀ ਕੋਠੀ ਦਿੱਤੀ ਹੈ ਕਨਾਲ ਦੀ। ਠੀਕ ਹੈ। ਅਸੀਂ ਉੱਥੇ ਸ਼ਿਫਟ ਹੋ ਗਏ ਹਾਂ, ਅਸੀਂ ਆਪਣਾ ਕਿਚਨ ਵੀ ਉੱਥੇ ਹੀ ਬਣਾ ਰਹੇ ਹਾਂ, ਅਸੀਂ ਆਪਣਾ ਆਫਿਸ ਵੀ ਉੱਥੇ ਹੀ ਬਣਾ ਰਹੇ ਹਾਂ। ਇਨਸ਼ਾਅੱਲਾ 1 ਮਹੀਨਾ ਹੋ ਗਿਆ ਸਾਨੂੰ ਇੱਕ ਪ੍ਰੋਜੈਕਟ ਸ਼ੁਰੂ ਕੀਤੇ ਆ ਔਰ 15 ਦਿਨ ਅਸੀਂ ਉੱਥੇ ਹੋ ਗਏ ਨੇ, ਸ਼ਿਫਟ ਹੋ ਗਏ ਆ। ਸਾਡਾ ਉੱਥੇ ਬਿਜਲੀ ਦਾ ਕੰਮ ਤਕਰੀਬਨ ਥੋੜਾ ਜਿਹਾ ਰਹਿੰਦਾ ਸੀ, ਉਹ ਕੰਪਲੀਟ ਅੱਜ ਹੋ ਗਿਆ ਵੇ। ਗੈਸ ਦਾ ਮੀਟਰ ਲੱਗਣਾ ਸੀ, ਉਹ ਵੀ ਲੱਗ ਗਿਆ ਵੇ। ਤੇ ਇਨਸ਼ਾਅੱਲਾ ਬਾਕੀ 2-4 ਦਿਹਾੜਿਆਂ ਦੇ ਅੰਦਰ ਕੰਮ ਮੁਕੰਮਲ ਹੋ ਜਾਏਗਾ ਉਹਦਾ। ਠੀਕ ਹੈ। ਉਹਦਾ ਸਾਡਾ ਰੈਂਟ ਕੋਈ ਨਹੀਂ ਹੈ ਯਾਨੀ ਕਿ। ਸਹੀ ਹੈ। ਤੁਹਾਡੀ ਪਹਿਲਾ ਮੈਨੂੰ ਤਾਰਫ ਜਿਹੜਾ ਹੋਇਆ ਨਾ ਤੁਹਾਡੇ ਨਾਲ ਉਹ ਇਹ ਸੀ ਕਿ ਤੁਸੀਂ ਜਿਹੜਾ ਨਾ ਖੂਨ ਦੀ ਲੋੜ ਪਈ ਹੈ ਬੰਦੇ ਨੂੰ ਹਸਪਤਾਲਾਂ ਵਿੱਚ, ਬੜੀ ਤਕਲੀਫ ਵਿੱਚ ਹੁੰਦੇ ਨੇ, ਤੁਹਾਡਾ ਗਰੁੱਪ ਮੈਂ ਜੁਆਇਨ ਕੀਤਾ ਤੇ ਉਹਦੇ ਵਿੱਚ ਦਰਖਾਸਤਾਂ ਆਉਂਦੀਆਂ ਸਨ ਕਿ ਲੋ ਜੀ ਫਲਾਂ ਥਾਂ ਤੇ ਸਾਨੂੰ ਆਪਣਾ ਖੂਨ ਚਾਹੀਦਾ, ਫਲਾਂ ਥਾਂ ਤੇ ਚਾਹੀਦਾ। ਤੇ ਐਨੇ ਮੁਤਹਰਕ ਬੰਦੇ ਨੂੰ ਮਾਸ਼ਾਅੱਲਾ ਤੁਹਾਡੀ ਟੀਮ ਦੇ ਜਿੰਨੇ ਵੀ ਆਪਣੇ ਮੈਂਬਰ ਨੇ ਸਾਰੇ, ਯਾਨੀ ਕਿ ਉਹ ਬੰਦੇ ਨੂੰ ਪਰੇਸ਼ਾਨ, ਜਿਸ ਬੰਦੇ ਨੇ ਦਰਖਾਸਤ ਦਿੱਤੀ ਹੈ ਤੇ ਮੈਂ ਨਹੀਂ ਵੇਖਿਆ ਕਿ ਕਿਸੇ ਨੂੰ ਮਤਲਬ ਮਾਯੂਸੀ ਹੋਈ ਹੋਵੇ। ਤੇ ਤਕਰੀਬਨ ਮੈਂ ਮੇਰੇ ਨਿਗਾਹ ਵਿੱਚ ਤੇ ਅੱਜ ਤੱਕ ਕੋਈ ਨਹੀਂ ਗੁਜ਼ਰਿਆ ਤੇ ਉਹ ਕਾਮਯਾਬੀ ਨਾਲ ਹੋਇਆ। ਫਿਰ ਤੁਹਾਡਾ ਪ੍ਰੋਜੈਕਟ ਦੇਖਿਆ ਵਾਲਾ ਮਹੱਲੇ ਵਿੱਚ ਮਾੜੇ ਬੰਦਿਆਂ ਦੀ ਮਦਦ ਕਰਨਾ, ਉਹਨਾਂ ਨੂੰ ਮਹੀਨੇ ਦਾ ਰਾਸ਼ਨ ਆਪਣਾ ਪੱਕ ਦਿੰਦੇ ਕਿ ਉਹ ਕਰੋੜੇ ਬਣ ਕੇ ਪੂਰਾ ਮਹੀਨੇ ਦਾ ਰਾਸ਼ਨ ਜਿਹੜਾ ਮੈਂ ਹੁਣ ਗਵਾਵਾਂ ਮੈਂ ਦੇਖਿਆ। ਤੇ ਉਹ ਇਹ ਕਿ ਜਿਹੜਾ ਨਾ ਸ਼ਾਮੋ ਸ਼ਾਮ ਜਾਂਦੇ ਰਾਤੋਂ ਰਾਤ ਦੇ ਹਨੇਰੇ ਵਿੱਚ ਉਹਨਾਂ ਨੇ ਨਾ ਉਹਨਾਂ ਦੇ ਬੂਹੇ 'ਤੇ ਰੱਖ ਕੇ ਤੇ ਆ ਜਾਂਦੇ ਨੇ। ਤੇ ਉਸ ਤੋਂ ਬਾਅਦ ਫਿਰ ਇਹ ਤੁਸੀਂ ਕੰਮ ਸ਼ੁਰੂ ਕੀਤਾ, ਇਹ ਵੀ ਮਾਸ਼ਾਅੱਲਾ ਅੱਲਾਹ ਤਾਲਾ ਤੋਂ ਜਿਹੜਾ ਨਾ ਅਗਾਂਹ ਵਧਣ ਦੀ ਤੌਫੀਕ ਅਤਾ ਫਰਮਾਏ। ਆਪ ਸਭ ਦੇ ਭਾਈਆਂ ਦੀ ਵਜ੍ਹਾ ਨਾਲ ਤੇ ਬੜੀ ਅੱਛੀ ਡੋਨੇਸ਼ਨ ਕਰਦੇ ਨੇ, ਬੜਾ ਆਪਣਾ ਜਿਹੜਾ ਨਾ ਇਹ ਸਮਾਜ ਸੇਵਾ ਦਾ ਕੰਮ ਕਰ ਰਹੇ ਹੋ ਸਾਰੇ। ਇਸਲਾਮ ਵੈਲਫੇਅਰ ਸੁਸਾਇਟੀ ਹੈ
ਉਹ ਆਇਆ ਕਿ ਇੱਕ ਮਹਿਸੂਸ ਇਲਾਕੇ ਵਾਤੇ ਵੇ ਜਾਂ ਕਿ ਕਿਧਰ ਵੀ ਤੁਸੀਂ ਮਤਲਬ ਖਾਸ ਦੇ ਸਕਦੇ ਹੋ ਉਹਦੇ ਤੇ ਰਾਸ਼ਨ ਦੀ? ਸਭ ਤੋਂ ਪਹਿਲੇ ਤੁਸੀਂ ਪੁੱਛਿਆ ਕਿ ਜਿਹੜਾ ਬਲੱਡ ਦਾ ਅਸੀਂ ਕੰਮ ਕੀਤਾ, ਬਲੱਡ ਦਾ ਕੰਮ ਅਸੀਂ ਤਕਰੀਬਨ 8-9 ਸਾਲ ਪਹਿਲੇ ਸ਼ੁਰੂ ਕੀਤਾ ਸੀ। ਠੀਕ ਹੈ, ਸਾਡਾ ਫਰੈਂਡ ਸਰਕਲ ਜਿਹੜਾ ਨਾ ਬੜਾ ਵਸੀ ਸੀ। ਠੀਕ ਹੈ, ਮੇਰਾ ਹੁਣ ਮੈਂ ਜਿਹੜਾ ਇਲੈਕਟ੍ਰੋਨਿਕਸ ਜਿਹੜੀ ਜੌਬ ਕਰਨਾ ਉਹਦੇ ਵਿੱਚ ਵੀ ਬੰਦੇ ਦਾ ਜਿਹੜੀ PR ਹੈ, ਬੰਦੇ ਦਾ ਜਿਹੜਾ ਤਲਕ ਹੈ ਬੜੀ ਸਪੀਡ ਨਾਲ ਯਾਨੀ ਕਿ ਜ਼ਿਆਦਾ ਹੁੰਦਾ ਹੈ। ਠੀਕ ਹੈ, ਤੇ ਉਹ ਬਲੱਡ ਦਾ ਤੇ ਅਸੀਂ ਲੈ ਕੇ ਚੱਲੇ ਸੀ, ਲੇਕਿਨ ਬੰਦਿਆਂ ਨੇ ਸਾਨੂੰ ਇਹਦੇ ਵਿੱਚ ਸਪੋਰਟ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਆਖਿਆ ਯਾਰ ਗਰੁੱਪ ਬਣਾਓ, ਗਰੁੱਪ ਵਿੱਚ ਬਲੱਡ ਦਿੰਦੇ ਆਸਾਨੀ ਹੋਵੇਗੀ। ਗਰੁੱਪ ਦੇ ਵਿੱਚ ਜਿਸ ਟਾਈਮ ਅਸਾਂ ਇਸਲਾਮ ਵੈਲਫੇਅਰ ਸੁਸਾਇਟੀ ਦਾ ਜਿਸ ਟਾਈਮ ਬੁਨਿਆਦ ਰੱਖੀ ਜੀ, ਸਾਡੇ 2 ਸਾਲ 3 ਸਾਲ ਪਹਿਲੇ ਜਿਸ ਟਾਈਮ ਇਹ ਗਰੁੱਪ ਬਣਿਆ ਸੀ ਨਾ, ਉਹਦੇ ਵਿੱਚ ਫਿਰ ਬਾਕੀ ਕੇਸਿਸ ਵੀ ਆਉਣ ਲੱਗ ਪਏ ਸੀ। ਤੇ ਜਿਸ ਟਾਈਮ ਅਸੀਂ ਬਲੱਡ ਦਾ ਤੇ ਪੇ ਕਰਦੇ ਸੀ, ਫਿਰ ਸਾਨੂੰ 2-4 ਫੈਮਲੀਆਂ ਦੇ ਸੀ ਰਾਸ਼ਨ ਲਾਏ, ਰਾਸ਼ਨ ਤੋਂ ਕੰਮ ਤੁਰਿਆ। ਫਿਰ ਦੋਸਤਾਂ ਨਾਲ ਮੈਂ ਰਾਬਤਾ ਕੀਤਾ, ਫਿਰ ਆਪਣੇ ਰਿਲੇਟਿਵਸ ਨਾਲ ਰਾਬਤਾ ਕੀਤਾ, ਉਹਨਾਂ ਨੇ ਮੈਨੂੰ ਅੱਛਾ ਸਪੋਰਟ ਕਰਨਾ ਸ਼ੁਰੂ ਕਰ ਛੱਡਿਆ। ਠੀਕ ਹੈ, ਉਹਨਾਂ ਨੂੰ ਮੇਰੀ ਆਦਤ ਦਾ ਉਹ ਵੀ ਪਤਾ ਸੀ। ਠੀਕ ਹੈ, ਉਹ ਫਿਰ ਉਹਨਾਂ ਮੈਨੂੰ ਸਪੋਰਟ ਸ਼ੁਰੂ ਕਰਨਾ ਸ਼ੁਰੂ ਕਰ ਛੱਡਿਆ। ਫਿਰ ਦੋਸਤਾਂ ਨੇ ਸ਼ੁਰੂ ਕਰ ਛੱਡਿਆ। ਫਿਰ ਵੇਖੋ ਵੇਖੀ ਜੋ ਹੀ ਗਰੁੱਪ ਦੇ ਵਿੱਚ ਕੰਮ ਸ਼ੁਰੂ ਹੁੰਦਾ ਗਿਆ, ਫਿਰ ਬੰਦਿਆਂ ਨੇ ਅਟੈਚ ਹੋਣਾ ਸ਼ੁਰੂ ਕਰ ਛੱਡਿਆ ਮੇਰੇ ਨਾਲ। ਹੁਣ ਅਲਹਮਦੁਲਿਲਾ ਮੇਰੇ ਰਿਲੇਟਿਵਸ ਤੋਂ ਇਲਾਵਾ, ਮੇਰੇ ਦੋਸਤਾਂ ਤੋਂ ਇਲਾਵਾ ਹੁਣ ਹਜ਼ਾਰਾਂ ਬੰਦੇ ਨੇ ਜਿਹੜੇ ਸਾਡੇ ਨਾਲ ਅਟੈਚ ਨੇ, ਜਿਹੜੇ ਸਾਨੂੰ ਸਪੋਰਟ ਕਰ ਰਹੇ ਨੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਜਿਸ ਟਾਈਮ ਅਸੀਂ ਬਾਕੀ ਕੇਸ, ਬਿਜਲੀ ਦੇ ਕੇਸਿਸ, ਰੋਡ ਰਿਪੇਅਰਿੰਗ, ਮਸਾਜਿਦ ਦਾ ਬਾਕੀ ਕੇਸ ਵੀ ਟੁਰਨ ਲੱਗ ਪਏ ਨਾ, ਉਸ ਤੋਂ ਬਾਅਦ ਫਿਰ ਅਸੀਂ ਯਾਨੀ ਕਿ ਅੱਗੇ ਟੁਰੇ ਆ। ਠੀਕ ਹੈ, ਗੁਜਰਾਤ ਲੈਵਲ ਦੀ ਤੁਸੀਂ ਗੱਲ ਕਰ ਰਹੇ ਹੋ, ਗੁਜਰਾਤ ਲੈਵਲ ਤੱਕ ਅਸੀਂ ਜਿਸ ਟਾਈਮ ਇਸਲਾਮ ਨਗਰ ਅਸੀਂ ਕਲੀਅਰ ਕਰ ਲੈਣਾ ਆਪਣਾ। ਗੁਜਰਾਤ ਇਸਲਾਮ ਨਗਰ ਤੋਂ ਜਿਸ ਟਾਈਮ ਅਸੀਂ ਬਾਹਰ ਥੋੜਾ ਜਿਹਾ ਨਿਕਲੇ ਨਾ, ਹੁਣ ਸਾਡੇ ਜਿਹੜੇ ਡੋਨਰ ਸਨ ਉਹ ਬਾਹਰ ਦੇ ਵੀ ਸਨ। ਗੁਜਰਾਤ ਲੈ ਜਿਹੜੇ ਮੈਂ ਤੁਹਾਨੂੰ ਦੱਸਿਆ, ਜਿਸ ਤਰ੍ਹਾਂ ਕਿ ਦੋਸਤ ਵੀ ਸੀ ਮੇਰੇ ਉਹਦੇ ਵਿੱਚ ਸ਼ਾਮਲ ਸੀ। ਦੋਸਤ ਮੇਰੇ ਇਸ ਤਰ੍ਹਾਂ ਵੀ ਸ਼ਾਮਲ ਸੀ ਨਾ, ਕੋਈ ਹੁਣ ਇੱਥੇ ਅਲੀਪੁਰ ਦਾ ਵੇ, ਕੋਈ ਨੂਰਪੁਰ ਸ਼ਰਕੀ ਦਾ ਵੇ, ਕੋਈ ਮਹਿਮਦੇ ਦਾ ਵੇ, ਕੋਈ ਸਾਬੋਵਾਲ ਦਾ ਵੇ, ਕੋਈ ਖੇਪੜਾਂ ਦਾ ਵੇ। ਇਸ ਤਰ੍ਹਾਂ ਯਾਨੀ ਕਿ ਜਿਹੜੇ ਮੇਰੇ ਦੋਸਤ ਸੀ, ਉਹਨਾਂ ਨੇ ਆਖਿਆ ਯਾਰ ਸਾਡੇ ਵਿੱਚ ਵੀ ਯਾਨੀ ਕਿ ਮਹੱਲੇ ਦੇ ਵਿੱਚ ਇੱਕ ਬੰਦਾ ਵੇ, ਉਹਨੂੰ ਰਾਸ਼ਨ ਦੀ ਜ਼ਰੂਰਤ ਹੈ, ਅਸੀਂ ਉੱਥੇ ਅਸੀਂ ਬਾਹਰ ਨਿਕਲਦੇ ਹੁਣ ਅਲਹਮਦੁਲਿਲਾ ਸਾਡਾ ਹੁਣ ਦੌਲਤਾ ਨਗਰ ਮੈਂ 1-2 ਕੇਸ ਕੀਤਾ, ਕੱਲ ਦੀ ਗੱਲ ਹੈ। 1-2 ਕੇਸ 50 ਕੀਤਾ ਵੇ, 1-2 ਇਧਰ ਜਲਾਲਪੁਰ ਕੀਤਾ, ਕੱਲ ਦੀ ਗੱਲ ਮੈਂ ਤੁਹਾਨੂੰ ਦੱਸਣਾ ਵਾ। ਯਾਨੀ ਕਿ ਗੁਜਰਾਤ ਦੇ ਹਰ ਕੋਨੇ ਤੇ ਅਸੀਂ ਅਲਹਮਦੁਲਿਲਾ ਸਾਡੀ ਅਪਰੋਚ ਹੈ ਇਸ ਟਾਈਮ। ਠੀਕ ਹੈ, ਸਾਨੂੰ ਡੋਨਰ ਵੀ ਉਸੇ ਤਰ੍ਹਾਂ ਹੀ ਸਪੋਰਟ ਕਰ ਰਹੇ। ਉਹਨਾਂ ਨੇ ਆਖਿਆ ਯਾਰ ਕੋਈ ਤਫਰੀਕ ਨਾ ਕਰੋ, ਤੁਸੀਂ ਸਹੀ, ਕੋਈ ਆ ਗਿਆ, ਮੁਸਲਮਾਨ ਆ ਗਏ, ਕ੍ਰਿਸਚਨ ਆ ਗਏ, ਈਸਾਈ, ਸਿੱਖ, ਜੋ ਵੀ ਆ ਰਿਹਾ ਨਾ, ਤੁਸੀਂ ਸਿਰਫ ਇਹ 2 ਚੀਜ਼ਾਂ ਰਹਿਣੀਆਂ ਨੇ। ਇਸਲਾਮ ਹੀ ਸਾਨੂੰ ਇਸ ਚੀਜ਼ ਦੀ ਦਾਵਤ ਦਿੰਦਾ ਕਿ ਇਨਸਾਨ ਹੋਣਾ ਚਾਹੀਦਾ ਤੇ ਭੁੱਖਾ ਹੋਣਾ ਚਾਹੀਦਾ। ਤੁਸੀਂ ਉਹਨੂੰ ਖਾਣਾ ਖਵਾਣਾ ਹੀ ਖਵਾਣਾ, ਤੁਸੀਂ ਉਹਦੇ ਕੋਲ ਤੀਸਰੀ ਚੀਜ਼ ਨਹੀਂ ਪੁੱਛਣੀ ਹੈ। ਠੀਕ ਹੈ, ਐਸੇ ਵਾਸਤੇ ਅਸੀਂ ਐਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ, ਐਸੇ ਯਾਨੀ ਕਿ ਥੀਮ ਨੂੰ ਲੈ ਕੇ ਚੱਲੇ ਆ ਕਿ ਅਸੀਂ ਯਾਨੀ ਕਿ ਜ਼ਿਆਦਾ ਪੁੱਛ-ਗਿੱਛ ਨਹੀਂ ਕਰਨੀ ਹੈ। ਰਾਸ਼ਨ ਦੇ ਹਵਾਲੇ ਨਾਲ ਅਸੀਂ ਆਪਣੀ ਇਨਕੁਆਇਰੀ ਇਸ ਵਾਸਤੇ ਕਰਨੇ ਆ ਕਿ ਕੁਝ ਫੈਮਲੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਮੰਗਣ ਦੀ ਉਂਝ ਆਦਤ ਹੁੰਦੀ ਹੈ। ਠੀਕ ਹੈ, ਔਰ ਸਾਨੂੰ ਇਸ ਚੀਜ਼ ਦੀਆਂ ਕਾਫੀ ਕੰਪਲੇਨਾਂ ਵੀ ਆਈਆਂ ਨੇ। ਠੀਕ ਹੈ, ਬੰਦਿਆਂ ਨੇ ਰਮਜ਼ਾਨ ਦੇ ਅੰਦਰ 30-30 40-40 ਰਾਸ਼ਨ ਰੱਖੇ ਹੁੰਦੇ ਨੇ, ਮਜ਼ੀਦ ਯਾਨੀ ਕਿ ਉਹਨਾਂ ਦਾ ਦਿਲ ਹੁੰਦਾ ਕਿ ਸਾਨੂੰ ਕਿਧਰੋਂ ਲੱਭ ਜਾਏ। ਠੀਕ ਹੈ, ਇਸ ਵਾਸਤੇ ਅਸੀਂ ਆਪਣਾ ਰਾਸ਼ਨ ਦੀ ਜਿਹੜੀ ਇਨਕੁਆਇਰੀ ਰੱਖੀ। ਸਹੀ, ਬਾਕੀ ਅਸੀਂ ਗੁਜਰਾਤ ਲੈਵਲ ਤੇ ਇਸ ਟਾਈਮ ਕੰਮ ਕਰ ਰਹੇ ਹਾਂ। ਠੀਕ ਹੈ, ਖੂਨ ਦੀ ਲੋੜ ਪੈਂਦੀ ਹੈ ਅਕਸਰ ਦੂਜੇ ਸ਼ਹਿਰਾਂ ਤੋਂ ਕਾਲਾਂ ਆਉਂਦੀਆਂ ਨੇ, ਮੈਸੇਜ ਆਉਂਦੇ ਨੇ, ਉਹਦੇ ਬਾਰੇ ਕੋਈ ਨਿਜ਼ਾਮ ਹੈ ਵੇ, ਕਿੰਨਾ ਕੁ ਨੈਟਵਰਕ ਹੈ ਵੇ ਕਿ ਦੂਜੇ ਸ਼ਹਿਰਾਂ ਵਿੱਚ ਤੁਹਾਡਾ ਕੰਟੈਕਟ ਹੋਵੇ ਕਿ ਫਲਾਂ ਥਾਂ ਦੇ ਬੰਦੇ ਨੂੰ ਲੋੜ ਹੈ ਖੂਨ ਦੀ? ਹਾਂਜੀ ਅਲਹਮਦੁਲਿਲਾ ਮੇਰੇ ਹੁਣ ਦੋਸਤ ਹੀ ਹੈ। ਇਹ ਤੁਹਾਨੂੰ ਮੈਂ ਪਿਛਲਾ ਜਿਹੜਾ ਹਫਤਾ ਗੁਜ਼ਰਿਆ ਮੈਂ ਤੁਹਾਨੂੰ ਦੀ ਗੱਲ ਦੱਸਣਾ। ਸਾਨੂੰ ਨਾ ਇੱਕ ਭਾਈ ਦੀ ਕਾਲ ਆਈ ਹੈ, ਉਹਨਾਂ ਨੇ ਆਖਿਆ ਯਾਰ ਮੈਨੂੰ ਨਾ ਲਾਹੌਰ 3 ਬੋਤਲਾਂ ਦੀ ਜ਼ਰੂਰਤ ਹੈ। ਠੀਕ ਹੈ, ਅਸੀਂ ਅਲਹਮਦੁਲਿਲਾ ਲਾਹੌਰ ਸਾਡੇ ਐਸੀ ਜੀ ਜਿਹੜੇ ਕੰਮ ਕਰਦੇ ਸੀ ਇਸਲਾਮ ਵੈਲਫੇਅਰ ਨੂੰ ਯਾਨੀ ਕਿ ਉਹ ਲੈ ਕੇ ਚੱਲ ਰਹੇ ਨੇ, ਤੇ ਅਸੀਂ ਉਹਨਾਂ ਨੂੰ ਰਾਬਤਾ ਕੀਤਾ। ਉਹਨਾਂ ਜਨਾਬ ਉਸੇ ਟਾਈਮ ਸਾਨੂੰ 3 ਬੋਤਲਾਂ ਅਰੇਂਜ ਕਰਕੇ ਤੇ ਬੰਦੇ ਨਾਲ ਰਾਬਤਾ ਕਰਵਾ ਦਿੱਤਾ। ਸਹੀ ਹੈ, ਨੈਟਵਰਕ ਮਾਸ਼ਾਅੱਲਾ ਹੈ ਵੇ ਅਲਹਮਦੁਲਿਲਾ ਪੂਰੇ ਪਾਕਿਸਤਾਨ ਵਿੱਚ। ਅਲਹਮਦੁਲਿਲਾ ਪੰਜਾਬ ਵਿੱਚ ਤੇ ਅਲਹਮਦੁਲਿਲਾ ਠੀਕ ਠਾਕ ਹੈ, ਤੇ ਬਾਕੀ ਐਬਟਾਬਾਦ ਤੱਕ ਵੀ ਇੱਧਰ ਉੱਧਰ ਯਾਨੀ ਕਿ ਤਲਕ ਹੈ ਵੇ ਅਲਹਮਦੁਲਿਲਾ। ਮੈਨੂੰ ਨਾ ਬੜਾ ਰਸ਼ਕ ਆਉਂਦਾ ਮਾਸ਼ਾਅੱਲਾ ਤੁਹਾਡੇ ਤੇ ਕਿ ਤੁਸੀਂ ਆਪਣੇ ਨੌਕਰੀ ਵੀ ਕਰਦੇ ਹੋ, ਉਸ ਤੋਂ ਬਾਅਦ ਤੁਸੀਂ ਇੱਧਰ ਵੀ ਟਾਈਮ ਦਿੰਦੇ ਹੋ, ਹਰ ਵਕਤ ਐਕਟਿਵ ਰਹਿੰਦੇ ਹੋ। ਇਹ ਕਿਸ ਤਰ੍ਹਾਂ ਮੈਨੇਜ ਕਰ ਲੈਂਦੇ ਹੋ ਸਾਰਾ ਕੁਝ? ਮੇਰਾ ਜਿਹੜਾ ਬੇਸਿਕਲੀ ਮੇਰੇ ਜਿਹੜੇ ਆਨਰ ਹੁੰਦੇ ਨੇ ਨਾ, ਇੱਥੇ ਮੈਂ ਪਹਿਲੇ ਅਯਾਨ ਇਲੈਕਟ੍ਰੋਨਿਕਸ 'ਚ ਕੰਮ ਕਰਦਾ ਰਿਹਾ, ਇੱਥੇ ਵੀ ਮੇਰੇ ਆਨਰ ਮਾਸ਼ਾਅੱਲਾ ਬੜੇ ਅੱਛੇ ਸੀ। ਉਹਨਾਂ ਨੇ ਮੈਨੂੰ ਇਸ ਤਰ੍ਹਾਂ ਸਪੋਰਟ ਕੀਤਾ ਕਿ ਰਮਜ਼ਾਨ ਵਿੱਚ ਮੈਂ ਤੁਹਾਨੂੰ ਪਤਾ ਸਹਿਰੀ ਲਾਉਂਦਾ ਰਿਹਾ ਵਾਂ। ਠੀਕ ਹੈ ਜੀ, ਉਹਨਾਂ ਨੇ ਮੈਨੂੰ ਆਖਿਆ ਭਾਈ ਤੂੰ ਜਿਹੜਾ 10 ਵਜੇ ਆਉਣਾ ਨਾ ਕੰਮ ਦੇ, ਤੂੰ ਆ ਜਾਣਾ ਕਰਨਾ 12 ਵਜੇ 1 ਵਜੇ ਤੱਕ ਤੂੰ ਆ ਜਾਇਆ ਕਰ, ਇਸ ਟਾਈਮ ਤੱਕ ਤੈਨੂੰ ਛੂਟ ਹੈ। ਉਹ ਮੇਰੀ ਯਾਨੀ ਕਿ ਨੀਂਦਰ ਦਾ ਮੇਰਾ ਜਿਹੜਾ ਰਮਜ਼ਾਨ 'ਚ 2-4 ਘੰਟੇ ਲੱਭਦੇ ਨਾ ਸੌਣ ਵਾਸਤੇ, ਉਹ ਸਾਡਾ ਉੱਥੇ ਪੂਰਾ ਹੋ ਜਾਂਦਾ ਸੀ। ਹੁਣ ਜੇ ਮੈਂ ਜੌਬ ਚੇਂਜ ਕੀਤੀ, ਮੈਂ ਹੁਣ ਹੋਰ ਇੱਕ ਬੰਦੇ ਕੋਲ ਕੰਮ ਲੱਗਿਆ ਰਹਿਮਾਨ ਇਲੈਕਟ੍ਰੋਨਿਕਸ। ਠੀਕ ਹੈ, ਅੱਛਾ, ਉਹਨਾਂ ਨੇ ਮੈਨੂੰ ਐਸੀ ਚੀਜ਼ ਦੀ ਸਪੋਰਟ ਦਿੱਤੀ ਹੈ, ਤੁਸੀਂ ਫਲਾਈ ਕੰਮ ਕਰਦੇ ਹੋ, ਤੁਸੀਂ ਆਪਣੇ ਫਲਾਈ ਕੰਮ ਨਾ ਰੋਕੋ ਹੈ। ਠੀਕ ਹੈ, ਮੇਰੇ ਕੋਲ ਤੁਸੀਂ ਜਿਹੜਾ ਦਿਨ ਵਿੱਚ 3-4 ਘੰਟੇ ਕੰਮ ਕਰਦੇ ਹੋ ਨਾ, ਫੀਲਡ ਵਿੱਚ ਰਹਿੰਦੇ ਹੋ, ਉਹ ਤੁਸੀਂ ਮੇਰੇ ਕੋਲ ਆ ਜਾਓ। ਮੇਰਾ ਕੰਮ ਨਾ ਰੁਕਿਆ ਹੈ, ਤੁਹਾਡਾ ਕੰਮ ਰੁਕੇ ਨਾ। ਠੀਕ ਹੈ ਨਾ, ਮੇਰਾ ਕੰਮ ਰੁਕੇ ਨਾ ਤੁਹਾਡਾ ਕੰਮ ਰੁਕੇ, ਤੁਹਾਡਾ ਕੰਮ ਵੀ ਚੱਲਦਾ ਰਹੇ, ਮੇਰਾ ਕੰਮ ਵੀ ਚੱਲਦਾ ਰਹੇ। ਉਹ ਵੀ ਕਾਫੀ ਸਪੋਰਟਿਵ ਨੇ ਇਸ ਵਾਸਤੇ ਅਲਹਮਦੁਲਿਲਾ। ਸਾਡੀ ਜੌਬ ਵੀ ਚੱਲ ਰਹੀ ਤੇ ਫਲਾਈ ਕੰਮ ਵੀ ਚੱਲ ਰਿਹਾ ਹੈ ਅਲਹਮਦੁਲਿਲਾ। ਅੱਛਾ, ਇਸਲਾਮ ਵੈਲਫੇਅਰ ਸੁਸਾਇਟੀ ਤੇ ਹੋਰ ਕਿਹੜੀ ਤਨਜ਼ੀਮ ਹੈ ਤੁਹਾਡੇ ਨਾਲ? ਅਸੀਂ ਅਲਹਮਦੁਲਿਲਾ 3 ਤਨਜ਼ੀਮਾਂ ਇਹ ਪ੍ਰੋਜੈਕਟ ਲੈ ਕੇ ਚੱਲ ਰਹੀਆਂ ਵਾ। ਸਭ ਤੋਂ ਪਹਿਲੇ ਸਾਡੇ ਕੋਲ ਦਾਊਦ ਭਾਈ ਨੇ ਹਿਊਮਨ ਵੈਲਫੇਅਰ ਸੁਸਾਇਟੀ ਵਾਲੇ, ਉਸ ਤੋਂ ਬਾਅਦ ਸਾਡੇ ਕੋਲ ਮੁਸਲਿਮ ਵੈਲਫੇਅਰ ਸੁਸਾਇਟੀ ਤੋਂ ਹਾਫਿਜ਼ ਉਮਰ ਫਰੂਕ ਸਾਹਿਬ ਨੇ, ਉਹ ਸਾਨੂੰ ਕਾਫੀ ਜ਼ਿਆਦਾ ਸਪੋਰਟ ਕਰ ਰਹੇ ਨੇ, ਦਾਊਦ ਭਾਈ ਸਪੋਰਟ ਕਰ ਰਹੇ ਨੇ, ਔਰ ਤੀਸਰੀ ਅਲਹਮਦੁਲਿਲਾ ਇਸਲਾਮ ਵੈਲਫੇਅਰ ਸੁਸਾਇਟੀ ਦੇ ਨਾਮ ਅਸੀਂ ਚੱਲ ਰਹੇ ਹਾਂ ਮਾਸ਼ਾਅੱਲਾ। ਤੁਹਾਡੀ ਇਹਨਾਂ ਸਾਰੀਆਂ ਤਨਜ਼ੀਮਾਂ ਦੇ ਮਾਸ਼ਾਅੱਲਾ ਉਹਨਾਂ ਤਫਰੀਕ ਨਹੀਂ ਰੱਖੀ ਹੈ। ਜੇ ਕਿਸੇ ਗੈਰ ਮੁਸਲਮ ਨੂੰ ਰਾਸ਼ਨ ਦੀ ਲੋੜ ਪੈਂਦੀ ਹੈ, ਅਸੀਂ ਦੇ ਰਹੇ ਹਾਂ।
गैर मुस्लिम हाँ इस जी, टाइम दे रहे हैं। मौजूदा दौर दे रहे हो ਤੁਸੀਂ? दे रहे हैं अल्हम्दुलिल्लाह। ठीक है। मुगल कॉलोनी में जा रहे हैं, यूनुसाबाद जा रहे हैं, साढ़े तक अच्छा। जा रहे हैं। ਇਸ ਟਾਈਮ ਟੋਟਲ ਅੰਦਾਜ਼ਨ ਕਿੰਨੇ ਕੁ ਘਰਾਣੇ ਨੇ ਜਿਨ੍ਹਾਂ ਦੇ ਤੁਸੀਂ ਆਪਣਾ ਰਾਸ਼ਨ ਦੇ ਰਹੇ ਹੋ ਇਸ ਟਾਈਮ? ਇਸ ਪ੍ਰੋਜੈਕਟ ਦੀ ਵਜ੍ਹਾ ਤੋਂ ਨਾ ਸਾਡੇ ਤਕਰੀਬਨ 2 ਮਹੀਨੇ ਹੋਏ ਨੇ, ਡਿਸਟਰਬ ਜ਼ਰੂਰ ਹੋਏ ਨੇ ਲੇਕਿਨ ਰਾਸ਼ਨ ਰੁਕਿਆ ਨਹੀਂ ਹੈ। ਜਿੱਥੇ ਅਸੀਂ ਅਲਹਮਦੁਲਿਲਾ 30 ਤੋਂ 40 ਰਾਸ਼ਨ ਕਰ ਰਹੇ ਸੀ ਨਾ, ਠੀਕ ਹੈ, ਮੰਥ ਦੇ ਵਿੱਚ, ਉਹ ਅਸੀਂ ਲੈ ਆਏ ਆ 5-10 ਰਾਸ਼ਨ ਘੱਟ ਹੋ ਗਏ ਨੇ ਸਾਡੇ, ਯਾਨੀ ਕਿ ਜਿੱਥੇ ਕਿ 30 ਕਰਦੇ ਸੀ ਹੁਣ ਅਸੀਂ 20 ਰਾਸ਼ਨ ਕਰ ਰਹੇ ਹਾਂ। ਲੇਕਿਨ ਜੋ ਹੀ ਸਾਡਾ ਪ੍ਰੋਜੈਕਟ ਸੈੱਟ ਹੋ ਜਾਏਗਾ ਇਨਸ਼ਾਅੱਲਾ, ਉਸ ਤੋਂ ਬਾਅਦ ਅਸੀਂ ਰਾਸ਼ਨ ਫੇਰ ਮਜ਼ੀਦ ਇਨਸ਼ਾਅੱਲਾ ਤੇਜ਼ ਕਰ ਦਿਆਂਗੇ। ਠੀਕ ਹੈ। ਅਸਲ 'ਚ ਮਸਲਾ ਇਹ ਹੈ ਕਿ ਹੁਣ ਜਿਹੜੀਆਂ ਸਾਡੇ ਕੋਲ ਫੈਮਲੀਆਂ ਮੰਗਦੀਆਂ ਨੇ ਨਾ, ਅਸੀਂ ਹੁਣ ਉਹਨਾਂ ਨੂੰ ਦੇ ਰਹੇ ਹਾਂ। ਠੀਕ ਹੈ। ਫੈਮਿਲੀ ਰਹਿ ਕੋਈ ਨਹੀਂ ਰਹੀ ਹੈ ਅਲਹਮਦੁਲਿਲਾ ਜੀ। ਜੀ। ਅੱਗੇ ਅਸੀਂ ਸਾਡੇ ਕੋਲ ਰਾਸ਼ਨ ਆਉਂਦਾ ਸੀ, ਅਸੀਂ ਆਪਣੇ ਮੂੰਹ ਦੇ ਦਿੰਦੇ ਸੀ ਜਾ ਕੇ, ਹੁਣ ਜਿਹੜਾ ਮੰਗਦਾ ਵੀ ਅਸੀਂ ਹੁਣ ਉਹਨੂੰ ਦੇ ਦਿਆਂਗੇ। ਅੱਛਾ, ਮਕਸਦ ਹੈ ਸਿਰਫ। ਆਪ ਸਭ ਇਨਕੁਆਇਰੀ ਕਰਦੇ ਹੋ ਕਿ ਬੰਦਾ ਵਾਕਈ ਲੋੜਮੰਦ ਹੈ? ਜੀ ਜੀ, ਮੈਂ ਤੁਹਾਨੂੰ ਕੱਲ ਦਾ ਹੀ ਵਾਕਿਆ ਦੱਸ ਰਿਹਾ ਵਾਂ। ਜੀ, ਜੀ। ਕੱਲ ਸਾਨੂੰ ਨਾ 3-4 ਰਾਸ਼ਨ ਪੈਕ ਲੱਭੇ ਨੇ ਤੇ ਮੇਰੇ ਨਾਲ ਨਾ ਦਾਊਦ ਭਾਈ ਗਏ ਨੇ, ਤੇ ਮੈਂ ਦਾਊਦ ਭਾਈ ਨਾਲ ਰਸਤੇ ਵਿੱਚ ਕਹਿਣ ਲੱਗਿਆ ਸੀ, ਦਾਊਦ ਭਾਈ ਜਿਸ ਰਸਤੇ ਤੋਂ ਅਸੀਂ ਜਾ ਰਹੇ ਹਾਂ ਨਾ, ਅਸੀਂ 1 to 5 ਤੇ ਸੀ, ਬਾਈਕ ਤੇ ਸੀ ਅਸੀਂ, ਤੇ ਤੁਸੀਂ ਰਸਤਾ ਵੇਖਿਓ ਜ਼ਰਾ, ਤੇ ਜਿਸ ਜਗ੍ਹਾ ਤੇ ਅਸੀਂ ਜਾ ਰਹੇ ਹਾਂ ਨਾ ਜਗ੍ਹਾ ਵੀ ਵੇਖਿਓ। ਅੱਛਾ। ਅਸੀਂ ਕੱਲ ਫੈਮਿਲੀ ਨੂੰ ਰਾਸ਼ਨ ਦੇਣ ਗਏ, ਪਰਸੋਂ ਦੀ ਗੱਲ ਹੈ, ਤੇ ਉਹ ਫੈਮਿਲੀ ਦੇ ਘਰ ਮਹਿਮਾਨ ਆਏ ਸੀ, ਯਕੀਨ ਕਰੋ। ਅਸੀਂ ਫੈਮਿਲੀ ਦੇ ਘਰ ਰਾਸ਼ਨ ਦਿੱਤਾ ਹੈ, ਉਹਨਾਂ ਮਾਂ ਨੇ ਹੱਥ ਚੁੱਕ ਕੇ, ਝੋਲੀ ਚੁੱਕ ਕੇ ਸਾਨੂੰ ਇੰਨੀਆਂ ਕੁ ਦੁਆਵਾਂ ਦਿੱਤੀਆਂ। ਉਹਨਾਂ ਨੇ ਕਿਹਾ ਪੁੱਤਰ ਮੇਰੇ ਘਰ ਮਹਿਮਾਨ ਆਏ ਨੇ, ਤੇ ਮੈਂ ਡਰਨ ਲੱਗੀ ਸੀ, ਮੈਂ ਅੱਲਾਹ ਦੇ ਅੱਗੇ ਦੁਆ ਕੀਤੀ ਹੈ ਕਿ ਮੇਰੇ ਘਰ ਰਾਸ਼ਨ ਆ ਜਾਏ, ਤੇ ਤੁਸੀਂ ਆ ਗਏ ਹੋ। ਠੀਕ ਹੈ। ਦੂਸਰੀ ਘਰ ਗਏ ਆ, ਉਹ ਵਾਲਦਾ ਸੀ, 3 ਬੱਚੀਆਂ ਸੀ ਉਹਨਾਂ ਦੀਆਂ, ਬਾਹਰੋਂ ਤਾਲਾ ਲਾ ਕੇ ਆਪੇ ਕੰਮ ਤੇ ਸੀ, ਰਾਤ ਦੇ 10 ਵਜੇ, ਠੀਕ ਹੈ, ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਸੀ। ਵੱਡੀਆਂ ਫੈਮਲੀਆਂ ਜਿਹੜੀਆਂ ਹੁੰਦੀਆਂ ਨੇ ਉਹ 24/7 ਰੱਖ ਲੈਂਦੀਆਂ ਨੇ, ਜਿਹੜੀਆਂ ਨੇ ਘਰ ਕੰਮ ਕਰਦੀਆਂ ਨੇ, ਠੀਕ ਹੈ। ਉਹਨਾਂ ਦਾ ਸੀ, ਯਾਨੀ ਕਿ ਬੱਚੀਆਂ ਸੀ ਉਹਨਾਂ ਦੀ, ਉਹਨਾਂ ਕੋਲ ਚਾਬੀ ਲਈ, ਤਾਲਾ ਖੋਲਿਆ ਤੇ ਉਹਨਾਂ ਨੂੰ ਰਾਸ਼ਨ ਦਿੱਤਾ, ਤਾਲਾ ਲਾ ਕੇ ਤੇ ਅਸੀਂ ਵਾਪਸ ਆ ਗਏ। ਮੈਂ ਰਸਤੇ 'ਚ ਦਾਊਦ ਭਾਈ ਨੂੰ ਦੱਸਿਆ, ਮੈਂ ਕਿਹਾ ਇਹ ਵੇਖੋ ਤੁਸੀਂ, ਇਹ ਫੈਮਲੀਆਂ ਨੇ ਅਸਲ ਡਿਜ਼ਰਵਿੰਗ, ਠੀਕ ਹੈ, ਇਹਨਾਂ ਦੀ ਵੈਰੀਫਿਕੇਸ਼ਨ ਦੀ ਕਰਨ ਦੀ ਵੀ ਜ਼ਰੂਰਤ ਕੋਈ ਨਹੀਂ ਹੈ। ਠੀਕ ਹੈ। ਵੈਰੀਫਿਕੇਸ਼ਨ ਦਾ ਸਾਡਾ ਜਿਹੜਾ ਨਾ ਪ੍ਰੋਸੈਸ ਉਹ ਬੜਾ ਸਖਤ ਹੈ ਅਲਹਮਦੁਲਿਲਾ। ਸਾਨੂੰ 2-4 ਵਾਰੀ ਜਿਸ ਟਾਈਮ ਹੱਥ ਲੱਗੇ ਨੇ ਨਾ, ਅਸੀਂ ਆਪਣੀ ਵੈਰੀਫਿਕੇਸ਼ਨ ਬੜੀ ਸਖਤ ਕਰ ਰਹੀ ਹੈ। ਸਾਡੇ ਕੋਲ 30 ਤੋਂ 35 ਫੈਮਲੀਆਂ ਜਿਹੜੀਆਂ ਲੱਗੀਆਂ ਨੇ ਨਾ ਆਲਰੇਡੀ, ਉਹਨਾਂ ਦਾ ਰਾਸ਼ਨ ਜਾ ਰਿਹਾ ਅਲਹਮਦੁਲਿਲਾ। ਆਪ ਸਾਹਿਬ ਇੱਕ ਸੋਸ਼ਲ ਮੀਡੀਆ ਤੇ ਕਾਫੀ ਸਾਰੀਆਂ ਸੁਸਾਇਟੀਆਂ ਜਿਹੜੀਆਂ ਮੁਤਰਕ ਨੇ, ਇੱਕ ਸੁਸਾਇਟੀ ਹੈ, ਉਹ ਇੱਕ ਬੰਦਾ ਇਕੱਲਾ ਹੀ ਯਾਨੀ ਕਿ ਲੱਗਿਆ ਹੁੰਦਾ ਹੈ, ਵੇਖਦਾ ਕਿ ਆਪਣੇ ਆਲੇ ਦੁਆਲੇ ਦੇ ਇਲਾਕੇ ਤੇ ਉਹ ਇਮਦਾਦ ਕਰਦਾ ਹੈ। ਉਹ ਕੀ ਕਰਦਾ ਹੈ ਕਿ ਜਿਹੜਾ ਇਹਨੂੰ ਰਾਸ਼ਨ ਦਿੰਦਾ, ਪਹਿਲਾਂ ਨਿਜ਼ਾਮ ਉਹਨਾਂ ਦਾ ਖਾਣ ਪੀਣ ਨੂੰ ਥੋੜਾ ਜਿਹਾ ਠੀਕ ਹੋ ਜਾਏ, ਉਸ ਤੋਂ ਬਾਅਦ ਫਿਰ ਕੀ ਕਰਦਾ, ਉਹਨਾਂ ਨੂੰ ਕਾਰੋਬਾਰ ਬਣਾ ਕੇ ਦਿੰਦਾ ਹੈ। ਕਾਰੋਬਾਰ ਉਹਨੇ ਇੱਕ ਸਟੋਰੀ ਲਿਖ ਰਿਹਾ ਸੀ, ਕਹਿੰਦਾ ਹੈ ਕਿ ਮੈਂ ਕਾਰੋਬਾਰ ਬਣਾ ਕੇ ਦਿੱਤਾ ਉਹਨਾਂ ਦਾ, ਯਾਨੀ ਕਿ ਮੁਹਤਾਜੀ ਖਤਮ ਹੋ ਜਾਏ। ਲੇਕਿਨ ਇਹ ਕਿ ਉਹਨਾਂ ਨੂੰ ਆਦਤ ਪੈ ਗਈ ਸੀ ਤੇ ਉਹ ਉਸ ਤੋਂ ਹਟ ਗਏ ਨੇ। ਉਹ ਕਹਿੰਦੇ ਨੇ ਕਿ ਉਲਟਾ ਸਗੋਂ ਬੁਰਾ ਭਲਾ ਕਹਿਣ ਲੱਗ ਪਏ। ਉਹ ਇੰਜ ਦਾ ਮਾਮਲਾ ਤੁਹਾਡੇ ਨਾਲ ਵੀ ਹੋਇਆ? ਹਾਂਜੀ, ਸਾਡੇ ਨਾਲ ਵੀ ਇਸ ਤਰ੍ਹਾਂ ਦਾ ਮਾਮਲਾ, ਤੇ ਅਸੀਂ ਵੀ ਅਲਹਮਦੁਲਿਲਾ ਰੋਜ਼ਗਾਰ ਕੇਸਿਸ ਕਰ ਰਹੇ ਹਾਂ ਜੀ। ਅਸੀਂ ਤਕਰੀਬਨ ਪਿਛਲੇ 3 ਸਾਲਾਂ ਤੋਂ ਕੋਈ 10-12 ਕੇਸਿਸ ਕੀਤੇ ਨੇ। ਠੀਕ ਹੈ। ਇਹ ਨੌਕਰੀਆਂ ਤੋਂ ਇਲਾਵਾ ਨੇ, ਅਸੀਂ ਜਿਹੜੇ ਨੌਜਵਾਨ ਸਾਡੇ ਨਾਲ ਰਾਬਤਾ ਕਰਦੇ ਨੇ ਨੌਕਰੀ ਵਾਸਤੇ, ਅਸੀਂ ਨੌਕਰੀਆਂ ਵੀ ਉਹਨਾਂ ਨੂੰ ਲਵਾਉਂਦੇ ਹਾਂ। ਠੀਕ ਹੈ। ਸਰਵਿਸ ਵਿੱਚ ਲਵਾ ਦਈਦਾ, ਕਿਸੇ ਨੂੰ ਸਿਕਿਉਰਿਟੀ ਗਾਰਡ ਲਵਾ ਦਈਦਾ, ਕਿਸੇ ਨੂੰ ਇੱਥੇ ਬ੍ਰਾਂਡ ਤੇ ਲਵਾ ਦਈਦਾ, ਸੇਲਮੈਨ ਲਵਾ ਦਈਦਾ। ਮਕਸਦ ਗੱਲ ਕਰਨ ਦਾ ਕਿ ਅਸੀਂ ਰੋਜ਼ਗਾਰ ਕੇਸਿਸ ਕਰ ਰਹੇ ਹਾਂ। ਠੀਕ ਹੈ। ਬੰਦਿਆਂ ਨੂੰ ਪੈਸੇ ਦੇ ਕੇ ਕਿਸੇ ਨੂੰ ਰੇਹੜੀ ਲਵਾ ਦਿੱਤੀ, ਕਿਸੇ ਨੂੰ ਕੋਈ ਸ਼ੈ ਲਵਾ, ਜਿਹੜਾ ਉਹਦਾ ਹੁਨਰ ਹੋਵੇ, ਮੋਟਰਸਾਈਕਲ ਦਾ ਕੋਈ ਕੰਮ ਕਰਦਾ ਉਹਨੂੰ ਸਪੇਅਰ ਪਾਰਟ ਦੀ ਬਣਾ ਦਿੱਤੀ ਦੁਕਾਨ, ਉਹਨੂੰ ਔਜ਼ਾਰ ਲਿਆ ਦਿੱਤੇ, ਉਹਨੂੰ ਦੁਕਾਨ ਪਾ ਦਿੱਤੀ, ਪੰਚਰਾਂ ਦੀ ਦੁਕਾਨ ਬਣਾ ਦਿੱਤੀ। ਗੱਲ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਰੋਜ਼ਗਾਰ ਕੇਸਿਸ ਕਰਨੇ ਆ ਬੇ, ਲੇਕਿਨ ਸਾਨੂੰ ਇਹਦੇ ਵਿੱਚ ਵੀ 2-4 ਜਗ੍ਹਾ ਤੇ ਹੱਥ ਇਸ ਵਾਸਤੇ ਲੱਗਾ ਵੇ ਕਿ ਵੈਰੀਫਿਕੇਸ਼ਨ ਮੁਕੰਮਲ ਸੀ। ਠੀਕ ਹੈ। ਬੰਦਾ ਜ਼ਰੂਰਤਮੰਦ ਸੀ, ਲੇਕਿਨ ਬੰਦੇ ਨੂੰ ਆਦਤ ਇਸ ਤਰ੍ਹਾਂ ਦੀ ਪਈ ਸੀ ਕਿ ਉਹ ਕੰਮ ਹੀ ਕਰਦਾ ਸੀ ਤੇ ਉਹਨੂੰ ਮੰਗਣ ਦੀ ਵੀ ਆਦਤ ਸੀ। ਠੀਕ ਹੈ। ਅਸੀਂ ਉਹਨੂੰ ਕੰਮ ਸ਼ੁਰੂ ਕਰਵਾਇਆ, 2 ਮਹੀਨੇ ਚੱਲੇ ਸਾਡੇ ਨਾਲ। ਠੀਕ ਹੈ। ਉਹਨਾਂ ਸਾਨੂੰ ਕੁਝ ਵੀ ਨਹੀਂ ਦਿੱਤਾ ਹੈ। ਬਾਜ਼ ਕੇਸਿਸ ਹੁੰਦੇ ਨੇ ਕਿ ਅਸੀਂ ਮੁਕੰਮਲ ਯਾਨੀ ਕਿ ਅਗਲੇ ਦੇ ਹੱਥ ਵਿੱਚ ਹੈਂਡਓਵਰ ਕਰ ਦਿੰਦੇ ਹਾਂ। ਬਾਜ਼ ਕੇਸਿਸ ਅਸੀਂ ਇਸ ਤਰ੍ਹਾਂ ਪੇ ਕਰਨੇ ਕਿ ਅਸੀਂ ਬੰਦੇ ਨੂੰ ਦੁਕਾਨ ਬਣਾ ਕੇ ਦਿੱਤੀ, ਉਹਨਾਂ ਨੂੰ ਆਣਾ ਸਾਨੂੰ ਉਹਦਾ ਕੋਈ ਰਿਟਰਨ ਥੋੜਾ ਜਿਹਾ ਵਾਪਸ ਕਰਦੇ ਰਹੋ ਮੰਥਲੀ, ਤਾਂ ਕਿ ਉਹ ਪੈਸੇ ਜਿਸ ਤੁਹਾਡੇ ਕਲੀਅਰ ਆਣਾ, ਕਿਸੇ ਹੋਰ ਨੂੰ ਵੀ ਯਾਨੀ ਕਿ ਇਸ ਪ੍ਰੋਜੈਕਟ ਸ਼ੁਰੂ ਕਰਵਾ ਕੇ ਦੇ ਸਕੀਏ, ਕਿਸੇ ਹੋਰ ਨੂੰ ਵੀ ਰੋਜ਼ਗਾਰ ਸ਼ੁਰੂ ਕਰਵਾ ਕੇ ਦੇ ਸਕੀਏ। ਤੇ ਸਾਨੂੰ ਇਸ ਟਾਈਮ ਹੱਥ ਲੱਗੇ ਨੇ ਤੇ ਅਸੀਂ ਫਿਰ ਇਸ ਗੱਲ ਨੂੰ ਵੈਰੀਫਿਕੇਸ਼ਨ ਵੀ ਸਖਤ ਕਰ ਛੜੀਏ ਔਰ ਕੋਸ਼ਿਸ਼ ਹੋਣਾ ਪੇ ਕਰਨੇ ਆ ਕਿ ਜਿਹਨੂੰ ਅਸੀਂ ਸ਼ੁਰੂ ਕਰਵਾਈਏ ਉਹਦੇ ਕੋਲ ਮੰਥਲੀ ਕੁਛ ਨਾ ਕੁਛ ਅਸੀਂ ਰਿਟਰਨ ਲੈਂਦੇ ਰਹੀਏ। ਠੀਕ ਹੈ। ਤਾਂ ਕਿ ਜਿਸ ਟਾਈਮ ਪੈਸੇ ਉਹਦੇ ਕਲੀਅਰ ਹੋਣ, ਇਸ ਤੋਂ ਬਾਅਦ ਅਸੀਂ ਕਿਸੇ ਹੋਰ ਦਾ ਵੀ ਯਾਨੀ ਕਿ ਰੋਜ਼ਗਾਰ ਸ਼ੁਰੂ ਕਰਵਾ ਸਕੀਏ। ਸਹੀ ਹੈ। ਤੁਸੀਂ ਅਬਦੁਲ ਜਲੀਲ ਸਾਹਿਬ ਦੀਆਂ ਗੱਲਾਂ ਸੁਣੀਆਂ, ਇਸ ਪ੍ਰੋਗਰਾਮ ਦੇ ਬਾਰੇ ਦੇਖਿਆ, ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਨਾ, ਖਾਣ ਪੀਣ ਦਾ ਵੀ ਨਿਜ਼ਾਮ ਚਲਾਇਆ ਨੇ, ਲੋਕਾਂ ਦੇ ਘਰ ਰਾਸ਼ਨ ਵੀ ਦਿੰਦੇ ਨੇ, ਨੌਕਰੀਆਂ ਵੀ ਲਵਾਉਂਦੇ ਨੇ, ਯਾਨੀ ਕਿ ਆਮ ਬੰਦੇ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਨੇ। ਤੇ ਉਹ ਸਿਰਫ ਆਪ ਸਭ ਦੇ ਤਾਵਾਂ ਦੀ ਵਜ੍ਹਾ ਤੋਂ ਜਿਹੜੇ ਸਭ ਹੈਸੀਅਤ ਨੇ, ਉਹ ਅੱਗਾ ਪਿੱਛਾ ਬਗੈਰ ਬਜਾਏ ਕਿ ਕਿਸੇ ਮੰਗਣ ਨਾਲ ਦੇਣ ਦੇ, ਉਹ ਸੁਸਾਇਟੀ ਨੂੰ ਰਾਬਤਾ ਕਰੇ ਤੇ ਉਹਨਾਂ ਨੂੰ ਜਿਹੜਾ ਨਾ ਡੋਨੇਸ਼ਨ ਕਰੇ, ਕਿਉਂਕਿ ਉਹਨਾਂ ਦੇ ਪੈਸੇ ਵੀ ਸਹੀ ਜਗ੍ਹਾ ਤੇ ਲੱਗਣ, ਨਾ ਕਿ ਪੇਸ਼ਾਵਰ ਜਿਹੜੇ ਮੰਗਣ ਵਾਲੇ ਨੇ ਉਹਨਾਂ ਤੋਂ ਬਚਣਾ ਚਾਹੀਦਾ ਹੈ। ਕਿ ਰੱਬ ਦੀ ਰਾਹ ਤੇ ਸੇ ਦੇਣਾ, ਅਸੀਂ ਮਗਰੋਂ ਨਹੀਂ ਲਾਣਾ ਹੈ। ਰੱਬ ਦੀ ਰਾਹ 'ਚ ਉਹ ਹੁੰਦਾ ਹੈ, ਜੇ ਤੁਸੀਂ ਦਿੰਦੇ ਹੋ ਤੇ ਬਕਾਇਦਾ ਰੱਬ ਦੀ ਮਖਲੂਕ ਤੱਕ ਕੱਪੜੇ, ਨਾ ਕਿ ਨੌਸਰਬਾਜ਼ਾਂ ਦੇ। ਇਸ ਟਾਈਮ ਇਜਾਜ਼ਤ ਦਿਓ, ਰੱਬ ਰੱਖਾ।